ਬੇਅਦਬੀ ਵਾਲੀ ਸਾਰੀ ਘਟਨਾ ਹੋਣ ਤੋਂ ਪਹਿਲਾਂ ਤੱਕ ਇੱਕ ਬਹੁਤ ਵੱਡਾ ਪੋਲੀਟੀਕਲ ਆਰਗੇਨਾਈਜੇਸ਼ਨਲ ਸਟਰਕਚਰ ਸੀ ਸ਼੍ਰੋਮਣੀ ਅਕਾਲੀ ਦਲ ਦਾ। ਤੇ ਜਿਵੇਂ ਇੱਕ ਵੱਡਾ ਇਹਨਾਂ ਨੇ ਗੁਨਾਹ ਧਰੋ ਕਮਾਇਆ ਪੰਥ ਦੇ ਨਾਲ ਫੋਰ ਦਾ ਸੇਕ ਆਫ ਜਸਟ ਗੈਟਿੰਗ ਦਾ ਵੋਟਸ ਆਫ ਡੇਰਾ ਸਿਰਸਾ, ਪੰਥਕ ਭਾਵਨਾਵਾਂ ਨੂੰ ਪਿੱਛੇ ਰੱਖ ਕੇ ਤੇ ਆਪਣੇ ਪੋਲੀਟੀਕਲ ਇੰਟਰਸਟ ਵਾਸਤੇ ਪੰਥ ਵਿਰੋਧੀਆਂ ਦੇ ਨਾਲ ਸਮਝੌਤੇ ਤਾਂ ਕੀਤੇ। ਉਹਨੇ ਡੇਰਾ ਸਿਰਸਾ ਵਾਲਿਆਂ ਨਾਲ ਮੀਟਿੰਗ ਕੀਤੀ, ਇੱਕ ਗਰੁੱਪ ਦੂਜੇ ਵਾਲਿਆਂ ਨੂੰ ਕਹਿ ਰਿਹਾ ਵੀ ਇਸ ਕਰਕੇ ਇਹਨੂੰ ਸਜ਼ਾ ਲਾਈ ਜਾਵੇ ਕਿ ਫਲਾਣਾ ਜਿਹੜਾ ਆ ਉਹ ਦੇਖੋ ਜੀ ਭਾਜਪਾ ਦੇ ਨਾਲ ਸਹਿਯੋਗੀ ਆ, ਉਹਨੂੰ ਪੰਥ ਵਿਰੋਧੀ ਗਤੀਵਿਧੀਆਂ ਕਰਕੇ ਸਜ਼ਾ ਲਾਈ ਜਾਵੇ। ਜਦੋਂ ਤੁਸੀਂ ਮਤਲਬ ਵੋਟਾਂ ਜਿੱਤ ਕੇ ਸਰਕਾਰ ਬਣਾਉਣ ਦੀ ਲਾਲਸਾ ਦੇ ਵਿੱਚ ਸਾਰਾ ਕੁਝ ਕਰ ਰਹੇ ਸੀ, ਉਦੋਂ ਤੁਸੀਂ ਸਾਰੇ ਇਕੱਠੇ ਸੀ, ਤੁਸੀਂ ਸਾਰੇ ਉਸ ਕਰਮ ਦੇ ਭਾਈਵਾਲ ਸੀ। ਸਰਨਾ ਸਾਹਿਬ ਆਏ ਆ, ਉਹਨਾਂ ਨੇ ਕਿਹਾ ਜੀ ਦੇਖੋ ਆ ਸਿਰਸੇ ਹੋਰੀ ਸਾਰੇ ਇਹ ਭਾਜਪਾ ਦੇ ਨਾਲ ਰਲੇ ਹੋਏ ਆ, ਇਹ ਪੰਥ ਵਿਰੋਧੀ ਕਾਰਵਾਈਆਂ ਕਰ ਰਹੇ ਆ। ਤੁਸੀਂ ਇਹ ਗੱਲ ਮੰਨ ਰਹੇ ਹੋ ਵੀ ਭਾਜਪਾ ਦੇ ਨਾਲ ਰਲਣਾ ਇਹ ਪੰਥ ਵਿਰੋਧੀ ਆ ਜੀ? ਤੇ ਤੁਸੀਂ ਸਾਰੀ ਮਤਲਬ ਇੰਨੇ ਸਾਲ ਸਰਕਾਰ ਹੰਢਾਈ ਆ, ਸਰਕਾਰਾਂ ਚਲਾਈਆਂ, ਭਾਜਪਾ ਦੇ ਪੈਰ ਲਵਾਏ ਪੰਜਾਬ 'ਚ, ਤੇ ਉਹ ਉਦੋਂ ਪੰਥ ਵਿਰੋਧੀ ਨਹੀਂ ਸੀ? ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਪੰਜਾਬ ਦੀ। ਪੰਜਾਬ ਦੇ ਵਿੱਚ ਖਾਸ ਤੌਰ 'ਤੇ ਜਿਹੜੀ ਸਿੱਖ ਸਿਆਸਤ ਜਾਂ ਪੰਥਕ ਸਿਆਸਤ ਹੈਗੀ ਹੈ, ਉਸ ਹਵਾਲੇ ਨਾਲ ਦੇਖੀਏ ਇਸ ਵਕਤ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ। ਅਕਾਲੀ ਦਲ ਉਹ ਜਮਾਤ ਜਿਹਨੇ ਸਿੱਖਾਂ ਦੇ ਲਈ ਕੌਮੀ ਤੌਰ ਦੇ ਉੱਤੇ ਲੜਾਈ ਲੜੀ। ਅਸੀਂ ਪਿਛੋਕੜ ਦੇ ਵਿੱਚ ਜਾ ਕੇ ਦੇਖਦੇ ਹਾਂ, ਪਿਛਲਾ ਪੂਰੇ 100 ਸਾਲਾਂ ਦਾ ਇਤਿਹਾਸ ਸਾਡੇ ਸਾਹਮਣੇ ਪਿਆ ਆ। ਪਰ ਇਸ ਵਕਤ ਤਰਾਸਦੀ ਵਾਲੀ ਗੱਲ ਹੈ, ਸਿਚੁਏਸ਼ਨ ਉਹ ਬਣੀ ਹੋਈ ਹੈ ਕਿ ਉਸ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਆ। ਅਤੇ ਜਿਹੜੇ ਵੱਖ-ਵੱਖ ਗਰੁੱਪ ਹੈਗੇ ਨੇ ਪਿਛਲੇ ਸਮੇਂ ਦੇ ਵਿੱਚ ਸਪਲਿੰਟਰ ਗਰੁੱਪਸ ਅਕਾਲੀ ਦਲ ਦੇ ਉਸ ਧਾਰਾ ਦੇ ਨਾਲ ਜੁੜੇ ਹੋਏ, ਉਹ ਹੁਣ ਵੱਖ-ਵੱਖ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਤੱਕ ਅਪਰੋਚ ਕਰ ਰਹੇ ਆ ਕਿ ਜੀ ਨਹੀਂ, ਇਹਨਾਂ ਦੇ ਨਾਲ ਆ ਵੀ ਬੰਦਾ ਹੈਗਾ, ਕੋਈ ਦਿੱਲੀ ਦੇ ਵਿੱਚ ਬੈਠਾ, ਕੋਈ ਅਕਾਲੀ ਦਲ ਬਾਦਲ ਦਾ ਹਿੱਸਾ ਰਿਹਾ, ਚੰਦੂ ਮਾਜਰੇ ਤੋਂ ਲੈ ਕੇ ਅਸੀਂ ਸਰਨੇ ਭਰਾਵਾਂ ਤੱਕ ਸਾਰਿਆਂ ਦਾ ਦੇਖ ਰਹੇ ਹਾਂ ਵੀ ਹਰ ਇੱਕ ਬੰਦਾ ਉੱਥੇ ਪਹੁੰਚ ਕਰਕੇ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਜੀ ਤਨਖਾਹੀਆ ਇਕੱਲਾ ਸੁਖਬੀਰ ਬਾਦਲ ਨੂੰ ਨਹੀਂ, ਹੋਰਾਂ ਨੂੰ ਵੀ ਐਲਾਨਿਆ ਜਾਵੇ। ਸੋ ਇਹ ਜਿਹੜੀ ਸਾਰੀ ਸਿਚੁਏਸ਼ਨ ਇਸ ਵਕਤ ਬਣੀ ਹੋਈ ਹੈ, ਇਹਨੂੰ ਥੋੜ੍ਹਾ ਜਿਹਾ ਦੇਖਿਆ ਜਾਵੇ, ਐਨਾਲਾਈਜ਼ ਕੀਤਾ ਜਾਵੇ ਕਿ ਇਸ ਵਕਤ ਕੀ ਚੱਲ ਰਿਹਾ ਆ। ਅਤੇ ਪੰਜਾਬ ਦੇ ਲਈ ਜਦੋਂ ਅਸੀਂ ਦੇਖਦੇ ਹਾਂ, ਹਮੇਸ਼ਾ ਪਿਛਲੇ ਜੇ ਘੱਟੋ ਘੱਟ 8-10 ਸਾਲਾਂ ਦਾ ਅਸੀਂ ਦੇਖੀਏ, ਲੇਖਾ ਜੋਖਾ ਕਰੀਏ, ਅਤੇ ਇਹ ਗੱਲ ਹਰ ਇੱਕ ਐਨਾਲਿਸਟ ਮੰਨਦਾ, ਹਰ ਇੱਕ ਪੋਲੀਟੀਕਲ ਐਨਾਲਿਸਟ ਮੰਨਦਾ ਕਿ ਪੰਜਾਬ ਦੀ ਬਿਹਤਰੀ ਦੇ ਲਈ ਇਹ ਜ਼ਰੂਰੀ ਹੈ ਕਿ ਉੱਥੋਂ ਦੇ ਖਿੱਤੇ ਦੀ ਜਿਹੜੀ ਕੋਈ ਖੇਤਰੀ ਪਾਰਟੀ ਹੋਵੇ ਉਹ ਸਟਰੋਂਗ ਹੋਣੀ ਚਾਹੀਦੀ ਹੈ, ਜਿਹਦਾ ਤਾਲੁਕ ਦਿੱਲੀ ਦੇ ਨਾਲ ਉਸ ਕਿਸਮ ਦਾ ਨਾ ਹੋਵੇ, ਤਾਂ ਕਿ ਜਿਹੜੀਆਂ ਪੰਜਾਬ ਦੀਆਂ ਹੱਕੀ ਮੰਗਾਂ ਨੇ ਉਹਦੇ 'ਤੇ ਕੰਮ ਕੀਤਾ ਜਾ ਸਕੇ। ਪਰ ਜਿਹੜੀ ਬਚੀ ਖੁਚੀ ਅਕਾਲੀ ਸਿਆਸਤ ਸੀਗੀ, ਉਹ ਵੀ ਇਸ ਵਕਤ ਜਿਹਨੂੰ ਕਹਿੰਦੇ ਆ ਵੀ ਉਸ ਹਾਸ਼ੀਏ ਦੇ ਉੱਤੇ ਧੱਕ ਦਿੱਤੀ ਗਈ ਹੈ। ਅਤੇ ਉਹ ਜਿਹੜਾ ਪੰਜਾਬ ਦਾ ਨੈਰੇਟਿਵ ਹੈ, ਪੰਜਾਬ ਦੇ ਇਸ਼ੂਜ਼ ਨੇ, ਉਹ ਇਸ ਵਕਤ ਕਿਤੇ ਵੀ ਨਜ਼ਰ ਨਹੀਂ ਆ ਰਹੇ। ਸੋ ਕਿਵੇਂ ਦੇਖ ਰਹੇ ਹੋ ਜੋ ਇਸ ਵਕਤ ਚੱਲ ਰਿਹਾ ਹੈ? ਅਮਰਵੀਰ ਸਿੰਘ ਜੀ, ਬਿਲਕੁਲ ਦੇਖੋ, ਇਹ ਬੜਾ ਮਤਲਬ ਜਿਹਨੂੰ ਕਹਿ ਸਕਦੇ ਕਿ ਸਮਝਣ ਵਾਲਾ ਸਮਾਂ ਆ ਸਿੱਖਾਂ ਦੇ ਲਈ, ਖਾਲਸਾ ਪੰਥ ਦੇ ਲਈ। ਪੰਜਾਬ ਦੀ ਜਿਹੜੀ ਸਿੱਖ ਸਿਆਸਤ ਆ ਉਹਦੇ ਸੰਦਰਭ ਦੇ ਨਾਲ ਕਿ ਸ਼੍ਰੋਮਣੀ ਅਕਾਲੀ ਦਲ ਜੋ ਸਿੱਖਾਂ ਦੀ ਇੱਕ ਜਿਹੜਾ ਬ੍ਰਿਟਿਸ਼ ਕਲੋਨੀਅਲ ਪੀਰੀਅਡ ਸੀ, ਉਹਦੇ ਵਿੱਚ ਸਿੱਖਾਂ ਨੇ ਆਪਣੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਸਥਾਪਿਤ ਕੀਤੀ ਜਿਹੜੀ ਸਿੱਖ ਪੋਲੀਟੀਕਲ ਇੰਟਰਸਟ ਨੂੰ ਸਰਵ ਕਰ ਸਕੇ, ਜਿਹਨੇ ਕਾਫੀ ਹੱਦ ਤੱਕ ਸਿੱਖ ਪੋਲੀਟੀਕਲ ਇੰਟਰਸਟ ਸਰਵ ਵੀ ਕੀਤੇ ਆ। ਜੇ ਅਸੀਂ ਓਵਰਆਲ ਐਨਾਲਿਸਿਸ ਕਰੀਏ, ਸਟਰਗਲ ਵੀ ਕੀਤੀ ਆ ਸਿੱਖ ਹੱਕਾਂ ਦੇ ਲਈ। ਪਰ ਸਮਾਂ ਚੱਲਦਿਆਂ ਮਤਲਬ ਅੱਜ ਇਸ ਹਾਲਾਤ ਤੱਕ, ਜਿਵੇਂ ਤੁਸੀਂ ਕਿਹਾ ਵੀ ਜਿਹੜਾ ਉਹਦਾ ਪ੍ਰਧਾਨ ਆ ਉਹ ਤਨਖਾਹੀਆ ਕਰਾਰ ਹੋ ਚੁੱਕਿਆ ਆ। ਤੇ ਕਿਵੇਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੀ ਮਤਲਬ ਅਸੀਂ ਕਹਿ ਸਕਦੇ ਹਾਂ ਵੀ 2000 ਜਦੋਂ ਸਰਕਾਰ ਇਹਨਾਂ ਦੀ ਗਈ ਆ 12 ਤੱਕ, ਉਹ ਤੋਂ ਬਾਅਦ ਮਤਲਬ ਬੇਅਦਬੀ ਵਾਲੀ ਸਾਰੀ ਘਟਨਾ ਹੋਣ ਤੋਂ ਪਹਿਲਾਂ ਤੱਕ ਇੱਕ ਬਹੁਤ ਵੱਡਾ ਪੋਲੀਟੀਕਲ ਆਰਗੇਨਾਈਜੇਸ਼ਨਲ ਸਟਰਕਚਰ ਸੀ ਸ਼੍ਰੋਮਣੀ ਅਕਾਲੀ ਦਲ ਦਾ, ਤੇ ਬੜੀ ਯੂਨਾਈਟਿਡ ਲੀਡਰਸ਼ਿਪ ਨਜ਼ਰ ਆਉਂਦੀ ਸੀ। ਪਰ ਉਹ ਜਿਵੇਂ ਪਾਵਰ ਤੋਂ ਬਾਹਰ ਰਹੇ ਤੇ ਜਿਵੇਂ ਇੱਕ ਵੱਡਾ ਇਹਨਾਂ ਨੇ ਗੁਨਾਹ ਧਰੋ ਕਮਾਇਆ ਪੰਥ ਦੇ ਨਾਲ ਫੋਰ ਦਾ ਸੇਕ ਆਫ ਜਸਟ ਗੈਟਿੰਗ ਦਾ ਵੋਟਸ ਆਫ ਡੇਰਾ ਸਿਰਸਾ, ਵੀ ਇਹਨਾਂ ਨੇ ਸਾਰੀਆਂ ਉਹਨਾਂ ਦੇ ਨਾਲ ਸਮਝੌਤੇ, ਪੰਥਕ ਭਾਵਨਾਵਾਂ ਨੂੰ ਪਿੱਛੇ ਰੱਖ ਕੇ
ਤੇ ਆਪਣੇ ਪੋਲੀਟੀਕਲ ਇੰਟਰਸਟ ਵਾਸਤੇ ਪੰਥ ਵਿਰੋਧੀਆਂ ਦੇ ਨਾਲ ਸਮਝੌਤੇ ਤਾਂ ਕੀਤੇ, ਤੇ ਉਹ ਸਾਰਾ ਗੁਨਾਹ ਸੀ ਜਿਹੜਾ ਇਹਨਾਂ ਦਾ, ਉਹਦੇ ਪਰਦੇ ਜਿਵੇਂ ਨੰਗੇ ਹੋਏ ਤੇ ਹੁਣ ਇਹ ਆਪਸ 'ਚ ਇੱਕ ਦੂਜੇ ਦੇ ਛਿੱਤਰੋ ਛਿੱਤਰੀ ਹੋਏ ਆ। ਸਾਰੇ ਗੁਨਾਹਗਾਰ ਸਾਰੇ ਨੇ ਅਮਰਵੀਰ ਸਿੰਘ ਜੀ। ਹੁਣ ਕੀ ਚੱਲ ਰਿਹਾ ਆ ਵੀ ਅਕਾਲ ਤਖਤ ਸਾਹਿਬ ਨੂੰ ਕੇਂਦਰ 'ਚ ਰੱਖ ਕੇ ਸਾਰੇ ਵਾਰੋ ਵਾਰੀ ਅਕਾਲ ਤਖਤ ਸਾਹਿਬ ਵੱਲ ਭੱਜੇ ਜਾਂਦੇ ਆ ਤੇ ਇੱਕ ਦੂਜੇ ਦੇ ਖਿਲਾਫ ਚਿੱਠੀਆਂ ਦੇ ਰਹੇ ਆ। ਸਮਝਣ ਵਾਲੀ ਗੱਲ ਕੀ ਆ ਵੀ ਇਹਨਾਂ ਸਾਰੀਆਂ ਚਿੱਠੀਆਂ ਦਾ ਤੱਤਸਾਰ ਕੀ ਆ ਜਾਂ ਟੈਟਾਂ ਦਾ ਤੱਤਸਾਰ ਕੀ ਆ? ਉਹ ਇਹ ਆ ਵੀ ਜੀ ਫਲਾਣਾ ਜਿਹੜਾ ਆ ਉਹਨੇ ਡੇਰਾ ਸਿਰਸਾ ਵਾਲਿਆਂ ਨਾਲ ਮੀਟਿੰਗ ਕੀਤੀ, ਇੱਕ ਗਰੁੱਪ ਦੂਜੇ ਵਾਲਿਆਂ ਨੂੰ ਕਹਿ ਰਿਹਾ ਵੀ ਇਸ ਕਰਕੇ ਇਹਨੂੰ ਸਜ਼ਾ ਲਾਈ ਜਾਵੇ। ਜੀ ਫਲਾਣਾ ਜਿਹੜਾ ਆ ਉਹ ਦੇਖੋ ਜੀ ਭਾਜਪਾ ਦੇ ਨਾਲ ਸਹਿਯੋਗੀ ਆ, ਉਹਨੂੰ ਪੰਥ ਵਿਰੋਧੀ ਗਤੀਵਿਧੀਆਂ ਕਰਕੇ ਸਜ਼ਾ ਲਾਈ ਜਾਵੇ। ਪਰ ਇਹਨਾਂ ਸਾਰਿਆਂ ਨੂੰ ਇਹ ਗੱਲ ਪੁੱਛਣ ਵਾਲੀ ਹੋਵੇ ਵੀ ਜਦੋਂ ਡੇਰਾ ਸਿਰਸਾ ਵਾਲਿਆਂ ਦੇ ਨਾਲ ਮੀਟਿੰਗਾਂ ਹੋ ਰਹੀਆਂ ਸੀ, ਜਦੋਂ ਤੁਸੀਂ ਮਤਲਬ ਵੋਟਾਂ ਜਿੱਤ ਕੇ ਸਰਕਾਰ ਬਣਾਉਣ ਦੀ ਲਾਲਸਾ ਦੇ ਵਿੱਚ ਸਾਰਾ ਕੁਛ ਕਰ ਰਹੇ ਸੀ, ਉਦੋਂ ਤੁਸੀਂ ਸਾਰੇ ਇਕੱਠੇ ਸੀ, ਤੁਸੀਂ ਸਾਰੇ ਉਸ ਕਰਮ ਦੇ ਭਾਈਵਾਲ ਸੀ। ਤੇ ਜਦੋਂ ਗੱਲ ਭਾਜਪਾ ਦੇ ਨਾਲ ਸਾਂਝ ਦੀ ਆ ਜਾਂਦੀ ਆ, ਜਿਵੇਂ ਅੱਜ ਮਹੇਸ਼ਿੰਦਰ ਸਿੰਘ ਗਰੇਵਾਲ ਜਦੋਂ ਪੇਸ਼ ਹੋਇਆ ਅਕਾਲ ਤਖਤ ਸਾਹਿਬ ਤੇ ਨਾਲ ਆਪਣਾ ਸਪਸ਼ਟੀਕਰਨ ਦਿੱਤਾ ਤੇ ਨਾਲ ਉਹਨੇ ਇਹ ਵੀ ਕਿਹਾ ਵੀ ਜਿਹੜਾ ਚੰਦੂ ਮਾਜਰਾ ਜੀ ਦੇਖੋ ਉਹ ਤਾਂ ਭਾਜਪਾ ਨਾਲ ਰਲਿਆ ਹੋਇਆ ਤੇ ਉਹਦੇ ਖਿਲਾਫ ਜਿਹੜਾ ਆ ਪੰਥ ਵਿਰੋਧੀ ਕਾਰਵਾਈਆਂ ਕਰਕੇ ਉਹਦੇ ਖਿਲਾਫ ਕਾਰਵਾਈ ਕਰੇ ਅਕਾਲ ਤਖਤ ਸਾਹਿਬ। ਉਧਰੋਂ ਸਰਨਾ ਸਾਹਿਬ ਆਏ ਆ, ਉਹਨਾਂ ਨੇ ਕਿਹਾ ਜੀ ਦੇਖੋ ਆਹ ਸਿਰਸੇ ਹੋਰੀ ਸਾਰੇ ਇਹ ਭਾਜਪਾ ਦੇ ਨਾਲ ਰਲੇ ਹੋਏ ਆ, ਇਹ ਪੰਥ ਵਿਰੋਧੀ ਕਾਰਵਾਈਆਂ ਕਰ ਰਹੇ ਆ। ਚਲੋ ਇਹ ਗੱਲ ਤਾਂ ਜ਼ਰੂਰ ਮਤਲਬ ਠੀਕ ਆ, ਇਹਨਾਂ ਦੀ ਮੰਨੀਏ ਵੀ ਤੁਸੀਂ ਇਹ ਗੱਲ ਮੰਨ ਰਹੇ ਹੋ ਵੀ ਭਾਜਪਾ ਦੇ ਨਾਲ ਰਲਣਾ ਇਹ ਪੰਥ ਵਿਰੋਧੀ ਆ ਜੀ। ਤੇ ਤੁਸੀਂ ਸਾਰੀ ਮਤਲਬ ਇੰਨੇ ਸਾਲ ਸਰਕਾਰ ਹੰਢਾਈ ਆ, ਸਰਕਾਰਾਂ ਚਲਾਈਆਂ, ਭਾਜਪਾ ਦੇ ਪੈਰ ਲਵਾਏ ਪੰਜਾਬ 'ਚ, ਤੇ ਉਹ ਉਦੋਂ ਪੰਥ ਵਿਰੋਧੀ ਨਹੀਂ ਸੀ। ਅਮਰਵੀਰ ਸਿੰਘ ਜੀ ਗੱਲ ਇਹ ਆ ਵੀ ਇਹ ਦਿਸ਼ਾ ਜਿਹੜੀ ਆ ਜਿੱਥੇ ਅੱਜ ਸਿੱਖ ਸਿਆਸਤ ਪਹੁੰਚੀ ਆ, ਹਜੇ ਵੀ ਉਹਨੂੰ ਗਲਤ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਮਸਲਾ ਸਿੱਖਾਂ ਦਾ ਕੀ ਹੋਣਾ ਚਾਹੀਦਾ? ਸਿੱਖਾਂ ਦਾ ਮਸਲਾ ਇਹ ਨਹੀਂ ਵੀ ਕੋਈ ਭਾਜਪਾ ਦੇ ਨਾਲ ਰਲਿਆ ਤਾਂ ਉਹ ਪੰਥ ਵਿਰੋਧੀ ਆ ਜੀ, ਜਾਂ ਕੋਈ ਕਾਂਗਰਸ ਦੇ ਨਾਲ ਰਲਿਆ ਤਾਂ ਉਹ ਪੰਥ ਵਿਰੋਧੀ ਆ, ਜਾਂ ਫਿਰ ਸਿਰਫ ਸਿਰਸੇ ਵਾਲਾ ਸਿੱਖਾਂ ਦੇ ਅੱਜ ਸਿਆਸਤ ਦਾ ਕੇਂਦਰ ਸਿਆਸੀ ਵਿਰੋਧੀ ਵਜੋਂ ਇੱਕੋ ਕੇਂਦਰ ਰਹਿ ਗਿਆ। ਇਹ ਮਸਲੇ ਨੇ ਸਿੱਖਾਂ ਦੇ ਹੈਗੇ। ਤਾਂ ਇਹਨਾਂ ਨੂੰ ਇਹ ਗੱਲ ਮੰਨਣੀ ਚਾਹੀਦੀ ਆ ਵੀ ਜਿਹੜੀ ਅਪਰੋਚ ਇਹਨਾਂ ਨੇ 1995 ਤੱਕ ਜਦੋਂ ਇੱਕ ਪਾਸੇ ਸਿੱਖ ਜੁਝਾਰੂ ਜਿਹੜੇ ਆ ਉਹ ਸਿੱਖ ਹੱਕਾਂ ਦੇ ਲਈ ਸੰਘਰਸ਼ ਕਰਦੇ ਆ, ਆਪਣੀਆਂ ਜਾਨਾਂ ਦਾਅ ਤੇ ਲਾ ਰਹੇ ਸੀ, ਇੰਡੀਅਨ ਐਸਟੈਬਲਿਸ਼ਮੈਂਟ ਦੇ ਖਿਲਾਫ ਲੜ ਰਹੇ ਸੀ, ਤਾਂ ਉਦੋਂ ਇਹ ਸਾਰੇ ਲੋਕ ਜਿਹੜੇ ਅੱਜ ਅਕਾਲੀ ਦਲ ਦੇ ਵਿੱਚ ਵੱਡੇ ਚੌਧਰੀ ਬਣੀ ਬੈਠੇ ਆ ਜਾਂ ਜਿਨ੍ਹਾਂ ਨੇ ਸਰਕਾਰਾਂ ਹੰਢਾਈਆਂ, ਇਹ ਸਾਰੇ ਲੋਕ ਉਦੋਂ ਆਪਣੀ ਸਿਆਸੀ ਸੱਤਾ ਹਾਸਲ ਕਰਨ ਦੇ ਜੋੜ ਤੋੜ ਲਾ ਰਹੇ ਸੀ ਜੀ। ਤੇ ਇਹ ਉਦੋਂ ਤੋਂ ਇਹਨਾਂ ਦਾ ਕਸੂਰ ਸ਼ੁਰੂ ਹੁੰਦਾ ਆ। ਫਿਰ ਇਹਨਾਂ ਨੇ ਸਾਰੀ ਸਿੱਖ ਸਿਆਸਤ ਨੂੰ ਸੰਘਰਸ਼ ਤੋਂ ਪੁੱਠੀ ਦਿਸ਼ਾ ਦੇ ਕੇ ਤੇ ਉਹਨੂੰ ਗਲੀਆਂ ਨਾਲੀਆਂ ਵਾਲੀ ਸਿਆਸਤ ਬਣਾਉਣ ਤੱਕ ਦਾ ਸਾਰਾ ਕਰਮ ਕੀਤਾ। ਇਹ ਸਾਰੇ ਉਸ ਗੱਲ ਦੇ ਦੋਸ਼ੀ ਆ। ਤੇ ਜਦੋਂ ਅੱਜ ਸਿੱਖ ਇਹਨਾਂ ਨੂੰ ਦੇਖ ਰਹੇ ਆ ਤਾਂ ਸਿੱਖਾਂ ਨੂੰ ਜਿਹੜਾ ਇਹ ਸਾਰਾ ਇਹ ਵਰਤਾਂਤ ਸਿਰਜ ਰਹੇ ਆ ਇੱਕ ਦੂਜੇ ਖਿਲਾਫ ਮਤਲਬ ਸ਼ਿਕਾਇਤਾਂ ਦੇਣ ਦਾ, ਵੀ ਇਹਦੇ ਤੇ ਸਿੱਖਾਂ ਨੂੰ ਕੋਈ ਗੱਲ ਹੀ ਨਹੀਂ ਗੌਰਨੀ ਚਾਹੀਦੀ ਜੀ। ਸਿੱਖਾਂ ਦਾ ਮਸਲਾ ਮੁੜ ਕੇ ਇੱਥੇ ਹੋਣਾ ਚਾਹੀਦਾ ਕਿ ਅਸੀਂ ਤੁਹਾਡੇ ਤੇ ਇੰਨੇ ਸਾਲ ਯਕੀਨ ਕੀਤਾ, ਸਾਡੀ ਉਹ ਗਲਤੀ ਸੀ, ਅਸੀਂ ਤੁਹਾਨੂੰ ਆਪਣੀ ਲੀਡਰਸ਼ਿਪ ਦਿੱਤੀ, ਸਾਡੀ ਉਹ ਗਲਤੀ ਸੀ। ਤਾਂ ਸਿੱਖਾਂ ਨੂੰ ਪਹਿਲਾਂ ਆਪਣੀ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ। ਜਿਹੜੀ ਸਿੱਖ ਪਾਪੂਲੇਸ਼ਨ ਆ ਉਹਨੂੰ ਸਿੱਖ ਮਤਲਬ ਖਾਲਸਾ ਪੰਥ ਦਾ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਆਮ ਸੰਗਤ ਆ, ਤੇ ਮਤਲਬ ਉਸ ਗਲਤੀ ਦਾ ਜਦੋਂ ਤੁਸੀਂ ਅਹਿਸਾਸ ਕਰੋਗੇ ਫਿਰ ਤੁਸੀਂ ਆਪਣੇ ਆਪ ਨੂੰ ਦੁਬਾਰਾ ਰੀਵਿਜ਼ਿਟ ਕਰੋ ਉਸ ਸਮੇਂ ਤੇ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ। ਤਾਂ ਅਮਰਵੀਰ ਸਿੰਘ ਜੀ ਉਹ ਤੋਂ ਬਾਅਦ ਜਿਹੜਾ ਸਿੱਖਾਂ ਦਾ ਸਰਬੱਤ ਖਾਲਸਾ ਹੋਇਆ ਜੀ, ਤਾਂ ਸਰਬੱਤ ਖਾਲਸਾ ਦੇ ਵਿੱਚ ਆਪ ਅਕਾਲ ਪੁਰਖ ਵਿਚਰਦਾ, ਤੇ ਜਿਸ ਮਾਹੌਲ ਦੇ ਵਿੱਚ ਜਿਸ ਉੱਚ ਤੁਸੀਂ ਕਹਿ ਸਕਦੇ ਹੋ ਸਪਿਰਿਚੁਅਲ ਭਾਵਨਾਵਾਂ ਦੇ ਵਿੱਚ ਉਹ ਸਰਬੱਤ ਖਾਲਸਾ ਹੋਇਆ, ਜਿੱਥੇ ਕੌਮ ਜਿਹੜੀ ਆ ਉਹ ਅਕਾਲ ਤਖਤ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਉੱਥੇ ਇਕੱਠੀ ਹੋਈ ਸੀ। ਤਾਂ ਉਹ ਸਰਬੱਤ ਖਾਲਸਾ ਦੇ ਵਿੱਚੋਂ ਪੰਥਕ ਕਮੇਟੀ ਨਿਕਲੀ ਤੇ ਉਸ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕੀਤਾ, ਤੇ ਇਹ ਖਾਲਿਸਤਾਨ ਦਾ ਐਲਾਨ ਅਕਾਲ ਤਖਤ ਸਾਹਿਬ ਤੋਂ ਸਿੱਖਾਂ ਦਾ ਪੋਲੀਟੀਕਲ ਜਿਹੜਾ ਆ ਗੋਲ ਡਿਸਾਈਡ ਹੋ ਚੁੱਕਿਆ ਆ ਜੀ। ਤੇ ਜਿਹਨੂੰ ਡੀਰੇਲ ਕੀਤਾ ਇਹ ਜਿਹੜੇ ਅੱਜ ਸਾਰੇ ਬੰਦੇ ਆਪ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਨੰਗੇ ਹੋਏ ਆ, ਜਿਹੜੇ ਆਪ ਮਤਲਬ ਜਿਨ੍ਹਾਂ ਦੀ ਮੱਤ ਕਹਿੰਦੇ ਆ ਵੀ ਜਦੋਂ ਰੱਬ ਮਾਰਦਾ ਮੱਤ ਮਾਰਦਾ, ਤੇ ਇੱਥੇ ਤੱਕ ਇਹ ਪਹੁੰਚੇ ਵੀ ਸਾਰਾ ਕੁਛ ਇਹਨਾਂ ਨੂੰ ਸਾਰੀ ਪਾਵਰ ਮਿਲੀ, ਪਰ ਇਹਨਾਂ ਨੇ ਕਮਿਊਨਿਟੀ ਨੂੰ ਕੌਮ ਨੂੰ ਸਰਵ ਨਹੀਂ ਕੀਤਾ, ਇਹਨਾਂ ਨੇ ਕੌਮ ਦੇ ਦੁਸ਼ਮਣਾਂ ਨੂੰ ਸਰਵ ਕੀਤਾ। ਤੇ ਅੱਜ ਜਦੋਂ ਹੁਣ ਇਹ ਲੋਕ ਨੰਗੇ ਹੋ ਗਏ ਆ
ਤਾਂ ਸਿੱਖ ਦੁਬਾਰਾ ਇਹਨਾਂ ਦੇ ਜਿਹੜੇ ਇਹ ਸਿਆਸੀ ਨੈਰੇਟਿਵ ਆ ਇਹਨਾਂ ਦੇ ਵਿੱਚ ਨਾ ਉਲਝਣ। ਤਾਂ ਸਿੱਖਾਂ ਨੂੰ ਚਾਹੀਦਾ ਕਿ ਉਹ ਇਸ ਗੱਲ ਨੂੰ ਸਮਝਣ ਕਿ ਜਿਹੜਾ ਸਿੱਖ ਇੰਟਰਸਟ ਨੇ ਉਹ ਸਿਕਿਉਰ ਕਿੱਥੇ ਹੁੰਦੇ ਆ, ਵੀ ਜਿਹੜਾ ਗੁਰਮਤ ਆ ਸਿੱਖਾਂ ਨੇ ਅਕਾਲ ਤਖਤ ਸਾਹਿਬ ਤੇ 1986 ਦੇ ਸਰਬੱਤ ਖਾਲਸੇ 'ਚ ਕੀਤਾ ਕਿ ਉਹਨੂੰ ਦੁਬਾਰਾ ਉਹ ਜਿਹੜਾ ਗੋਲ ਆ ਜਿਹੜਾ ਗੁਰਮਤਾ ਡਿਸਾਈਡ ਕੀਤਾ ਆ ਉਹਦੇ ਤੇ ਦੁਬਾਰਾ ਕਾਰਜਸ਼ੀਲ ਹੋਣ। ਜਿਹੜੀ ਸਿੱਖ ਪੋਲੀਟਿਕਸ ਆ ਉਸ ਗੋਲ ਦੇ ਆਲੇ ਦੁਆਲੇ ਦੁਆਰਾ ਉਸਾਰੀ ਜਾਵੇ। ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕੀਤੀ ਆ ਵੀ ਇਹ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਆ। ਸਿੱਖ ਆਪਣੇ ਆਪ ਨੂੰ ਕਿਸੇ ਦੀ ਪਰਜਾ ਜਾਂ ਕਿਸੇ ਦੇਸ਼ ਦੀ ਮਾਈਨੋਰਿਟੀ ਕੰਸੀਡਰ ਨਾ ਕਰਨ। ਸਿੱਖਾਂ ਦਾ ਤਖਤ ਅਕਾਲ ਤਖਤ ਆ ਸੇ ਤੇ ਸਿੱਖ ਉਸ ਅਕਾਲ ਤਖਤ ਦੇ ਜਿਹੜੀ ਸਰਵਉੱਚਤਾ ਆ ਉਹਦੇ ਥੱਲੇ ਆਪਣੀ ਸਿਆਸਤ ਆਪਣੀ ਸਿਆਸੀ ਜਥੇਬੰਦੀ ਉਸਾਰਨ ਤੇ ਉਹ ਸਿਆਸੀ ਜਥੇਬੰਦੀ ਇੱਕ ਸੋਵਰਨ ਐਂਟਾਈਟੀ ਵਜੋਂ ਦੁਨੀਆ ਦੇ ਸਾਹਮਣੇ ਆਪਣਾ ਕੇਸ ਰੱਖੇ। ਜਿਹੜੀ ਦੁਨੀਆ ਦੇ ਵਿੱਚ ਵੱਡੀਆਂ ਤਬਦੀਲੀਆਂ ਹੋ ਰਹੀਆਂ ਨੇ ਉਹਦੇ ਵਿੱਚ ਆਪਣੇ ਆਪ ਨੂੰ ਐਜ਼ ਅ ਸੋਵਰਨ ਇੱਕ ਸਬਜੈਕਟ ਵਜੋਂ ਪੇਸ਼ ਕਰੇ, ਨਾ ਕਿ ਕਿਸੇ ਦੇਸ਼ ਦੀ ਪਰਜਾ ਜਾਂ ਕਿਸੇ ਦੇਸ਼ ਦੀ ਮਾਈਨੋਰਿਟੀ ਵਜੋਂ। ਜੀ ਬਿਲਕੁਲ, ਨਹੀਂ ਇੱਥੇ ਦੇਖਣ ਵਾਲੀ ਗੱਲ ਹੈਗੀ ਹੈ। ਤੇ ਹਾਲਾਂਕਿ ਜੋ ਇਸ ਵਕਤ ਚੱਲ ਰਿਹਾ ਆ ਜਾਂ ਜਿਹੜੇ ਆਗੂ ਇਸ ਵਕਤ ਮੂਹਰੇ ਹੋ ਕੇ ਇਹ ਸਾਰੇ ਘਟਨਾਕ੍ਰਮ ਦੇ ਭਾਗੀਦਾਰ ਬਣੇ ਨੇ ਪਿਛਲੇ ਸਮੇਂ ਦੇ ਵਿੱਚ ਜਾਂ ਹੁਣ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਉਹ ਕਰ ਰਹੇ ਆ, ਉਹਨਾਂ ਤੋਂ ਤੇ ਨਹੀਂ ਉਮੀਦ ਕੀਤੀ ਜਾ ਸਕਦੀ ਜਾਂ ਜੋ ਨਜ਼ਰ ਆ ਰਿਹਾ ਉਹ ਨਹੀਂ ਜਾਪਦਾ ਕਿ ਉਹ ਇਸ ਪਾਸੇ ਨੂੰ ਤੁਰਨਗੇ। ਬਟ ਸਟਿਲ ਫਿਰ ਵੀ ਇਸ ਵਕਤ ਪ੍ਰੈਸ਼ਰ ਬਹੁਤ ਬਣਿਆ ਹੋਇਆ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਤੇ ਓਵਰਆਲ ਜਦੋਂ ਅਸੀਂ ਦੇਖਦੇ ਹਾਂ ਲੀਡਰਸ਼ਿਪ ਦੇ ਉੱਤੇ ਕਿ ਕਿਵੇਂ ਇਸ ਸਾਰੇ ਇਸ਼ੂ ਨੂੰ ਰਿਜ਼ੋਲਵ ਕੀਤਾ ਜਾਵੇ। ਸੋ ਉਮੀਦ ਇਹੀ ਕਰਦੇ ਹਾਂ, ਆਸ ਇਹੀ ਰੱਖਦੇ ਹਾਂ ਕਿ ਪੰਥ ਦੇ ਭਲੇ ਦੇ ਵਿੱਚ ਹੋਵੇ ਜੋ ਹੋਵੇ ਤੇ ਉਹਦਾ ਜੇ ਕੋਈ ਪੋਜ਼ਿਟਿਵ ਇੰਪੈਕਟ ਪੰਥਕ ਸਿਆਸਤ ਦੇ ਵਿੱਚ ਸਾਡੇ ਸਾਹਮਣੇ ਆਉਣ ਵਾਲੇ ਸਮੇਂ ਦੇ ਵਿੱਚ ਆ ਸਕੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ।